ਸਰ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿੱਦਾਂ ਸਟਾਕਸ ਨੂੰ ਲੈ ਕੇ ਆਪਾਂ ਕੀਤਾ ਸੀਗਾ, ਤੁਸੀਂ ਐਨਵੀਡੀਆ ਦਾ ਜ਼ਿਕਰ ਕੀਤਾ ਵੀ ਹਾਰਡਵੇਅਰ ਡਰਿਵਨ ਜਿਹੜੇ ਸਟਾਕ ਆ ਉਹਨਾਂ ਦੀ ਪੂਰੀ ਬੱਲੇ ਬੱਲੇ ਹੋਈ ਆ। ਹੁਣ ਉੱਦਾਂ ਵੀ ਓਵਰਆਲ ਅਜੇ ਤਾਂ ਇਹ ਜਿਹੜੀਆਂ ਕੁਝ ਕੰਪਨੀਆਂ AI ਵਾਲੀਆਂ, ਕੁਝ ਨਹੀਂ ਮੈਜੋਰਟੀ ਅਜੇ ਓਪਨ ਨਹੀਂ ਆ ਪਬਲਿਕ, ਜਿਹੜਾ IPO ਉਹਨਾਂ ਦਾ ਜਿਹੜਾ ਉਹ ਨਹੀਂ ਹੋਇਆ, ਬਟ ਫਿਰ ਵੀ ਡਰਾਈਵ ਬਹੁਤ ਕਰ ਰਹੀਆਂ। ਜਿਹੜੀਆਂ ਕੰਪਨੀਆਂ ਇਹਨਾਂ ਦੇ ਵਿੱਚ ਇਨਵੈਸਟ ਕਰ ਰਹੀਆਂ ਆ ਉਹਨਾਂ ਦੇ ਆਪਣੇ ਆਪ ਜਿਹੜੇ ਸਟਾਕ ਆ ਉਹ ਤਾਂ ਨੂੰ ਜਿਹੜੇ ਉਹ ਜਾ ਰਹੇ ਆ। ਸੋ S&P 500 ਨੂੰ ਕਾਫੀ ਜ਼ਿਆਦਾ ਇਹਨਾਂ ਨੇ ਉਛਾਲ ਦਿੱਤਾ ਹੈਗਾ। ਆਪਾਂ ਦੇਖ ਰਹੇ ਹਾਂ 7000 ਤੋਂ ਉੱਤੇ ਚੱਲ ਰਹੀ ਆ। ਇਹਦਾ ਮਤਲਬ ਕੀ ਆ ਟੈਕ ਇੰਡਸਟਰੀ ਦੇ ਲਈ ਓਵਰਆਲ ਇਹਦਾ ਕੀ ਜਿਹੜਾ ਇਸ ਦੇ ਵਿੱਚ ਮਤਲਬ ਹੈਗਾ? ਹਾਂਜੀ ਰਾਜਕਨ, ਯਾਹੂ ਫਾਈਨੈਂਸ ਦੀ ਰਿਪੋਰਟ ਆ ਉਹਦੇ ਵਿੱਚ ਇਹ ਕਿਹਾ ਕਿ ਜਿੰਨੇ S&P 500 ਦੇ ਰੀਸੈਂਟ ਆ ਪਿਛਲੇ ਦਿਨਾਂ ਵਿੱਚ ਕੁਝ ਮਹੀਨਿਆਂ ਵਿੱਚ ਪਿਛਲੇ ਸਾਲ ਕਹਿ ਲਓ, ਇਹਦੇ ਵਿੱਚ ਜਿੰਨੇ ਗੇਨ ਹੋਏ ਆ ਇਹ ਸਾਰੇ ਦੇ ਸਾਰੇ ਆਲਮੋਸਟ ਸਾਰੇ ਜਿਹੜੇ ਆ ਇਹ 8 ਸਟਾਕਸ ਦੇ ਨਾਲ ਹੋਏ ਆ। ਇਹਦਾ ਮਤਲਬ ਕੀ ਆ, ਹੈਨਾ, what does it mean? ਇਹਦਾ ਮਤਲਬ ਇਹ ਹੈ ਕਿ ਜਿਹੜੀ ਸਟਾਕ ਮਾਰਕੀਟ ਹੈ ਇਕੱਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਆਪਟੀਮਿਸਟਿਕ ਨਹੀਂ ਆ, ਉਹਦੇ ਉੱਤੇ ਡਿਪੈਂਡੈਂਟ ਵੀ ਹੋ ਗਈ ਆ। ਕਿਉਂਕਿ ਓਵਰਆਲ ਤੁਸੀਂ ਦੇਖਿਆ ਕਿ ਮੇਨ ਸਟਰੀਟ ਉੱਤੇ ਲੋਕੀ ਥੋੜੇ ਜਿਹਾ ਸਕੁਈਜ਼ਡ ਆ, ਪਰ ਨਾਲ ਦੀ ਨਾਲ ਤੁਸੀਂ AI ਦੇ ਸਟਾਕਸ ਦੇਖੋ ਤੇ ਉਹਦੇ ਵਰਗੇ ਤੇ ਲੱਗਦਾ ਕਿ ਕੋਈ ਹੈਨਾ ਗੱਲ ਹੀ ਕੋਈ ਨਹੀਂ। ਜਿਹਦੇ ਵਿੱਚ ਅਲਫਾਬੈਟ ਵੇਖ ਲਓ, ਐਨਵੀਡੀਆ ਦੇਖ ਲਓ, ਬ੍ਰੌਡਕਾਮ, ਮਾਈਕਰੋਸਾਫਟ ਤੇ ਬਾਕੀ AI ਦੇ ਇਨਫਰਾਸਟ੍ਰਕਚਰ ਹਨਾ ਜਿਹੜੇ ਨਾਂ ਹੈਗੇ ਆ ਉਹ ਬੇਸਿਕਲੀ ਇਸ ਜਿਹੜੀ ਸਟਾਕ ਮਾਰਕੀਟ ਆ ਉਹਦਾ ਕੋਰ ਬਣਦੇ ਪਏ ਆ, ਹਨਾ, ਜਿਹੜੀ ਪਿੱਛੇ ਜਿਹੜਾ ਉਛਾਲ ਅਸੀਂ ਦੇਖਦੇ ਪਏ ਆ। ਪਰ ਤੁਹਾਨੂੰ ਪਤਾ ਰਿਸਕ ਕੀ ਆ, ਰਿਸਕ ਦੇ ਨਾਲ ਇਹ ਆ ਕਿ ਜੇ ਮੋਨੇਟਾਈਜੇਸ਼ਨ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਘਟ ਜਾਂਦੀ ਹੈ ਤੇ ਬ੍ਰੌਡਰ ਮਾਰਕੀਟ ਨੂੰ ਵੀ ਇਹਦਾ ਜਿਹੜਾ ਫੀਲ ਕਰੂਗੀ, ਹਨਾ, ਉਹਨੂੰ ਮਾਰਕੀਟ ਕੁਡ ਫੀਲ ਇਟ। ਤੇ ਹੁਣ ਭਾਰਤ ਦੇ ਵਿੱਚ ਇਹ ਆ ਕਿ ਓਪਰਚੁਨਿਟੀ ਕੀ ਆ ਕਿ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਕਿ ਅਡਾਪਸ਼ਨ ਰੀਅਲ ਬਿਜ਼ਨਸ ਤੇ ਆਪਰੇਸ਼ਨਸ ਦੇ ਵਿੱਚ ਆ ਜਾਂਦੀ ਆ ਤੇ ਜਿਹੜੀ ਅੱਜ ਦੀ ਆਪਟੀਮਾਈਜੇਸ਼ਨ ਇਹਨਾਂ ਦੀ ਇਨਵੈਸਟਮੈਂਟ ਵਿੱਚ ਹੈਗੀ ਉਹ ਕੰਪਲੀਟਲੀ ਜਸਟੀਫਾਈਡ ਆ। ਆਪਾਂ ਜਿਹੜੀ ਹੁਣੇ ਰਿਪੋਰਟ ਤੁਸੀਂ ਆਪਾਂ ਗੱਲ ਪਿੱਛੇ ਹੁਣੇ ਕਰਕੇ ਹਟੇ ਆ ਵੀ ਹੁਣ ਰੀਅਲ ਵਰਲਡ ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਆ ਰਹੀ ਹੈ, ਜਿਹੜੀ ਕਿ ਸਟਾਕ ਮਾਰਕੀਟ ਲੁੱਕ ਫਾਰਵਰਡ, ਕਿਉਂਕਿ ਸਟਾਕ ਮਾਰਕੀਟ ਇਮੋਸ਼ਨਲ ਹੁੰਦੀ ਆ ਨੰਬਰ 1 ਤੇ ਨੰਬਰ 2 ਦੇ ਉੱਤੇ ਫਿਊਚਰ ਲੁਕਿੰਗ ਸਟੇਟਮੈਂਟ ਹੈ ਵੀ ਅੱਜ ਦੀ ਗੱਲ ਨਹੀਂ, ਅੱਜ ਜੋ ਹੈਗਾ ਉਹ ਹੈਗਾ ਹੀ। ਅੱਜ ਭਾਵੇਂ ਕੰਪਨੀ ਪੈਸੇ ਲੂਜ਼ ਕਰ ਰਹੀ ਹੈ, ਠੀਕ ਆ, ਦੈਟਸ ਫਾਈਨ, ਪਰ ਅੱਜ ਤੋਂ 3 ਸਾਲ ਨੂੰ ਇਹਦੀ ਜਿਹੜੀ ਆਊਟਪੁੱਟ ਆ ਕੀ ਹੋਗੀ। ਸੋ ਸਟਾਕ ਮਾਰਕੀਟ ਲੌਂਗ ਟਰਮ ਇਨਵੈਸਟਮੈਂਟ ਦੇ ਉੱਤੇ ਜਿਹੜੀ ਉਹ ਜੇ ਖਾਸ ਤੌਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਹੈ। ਸੋ ਮੈਂ ਇੱਕ ਡਿਫਰੈਂਟ ਰਿਪੋਰਟ ਪੜ੍ਹਦਾ ਸੀ ਕਿ ਜਿੰਨੇ ਛੋਟੇ ਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਮਿਲੀਅਨੇਅਰ ਜਾਂ ਬਿਲੀਅਨੇਅਰ ਵੀ ਇਵਨ ਲੋਕ ਬਣਾਏ ਆ, ਇਤਿਹਾਸ ਵਿੱਚ ਇਦਾਂ ਕਦੇ ਵੀ ਨਹੀਂ ਹੋਇਆ। ਸੋ ਹੁਣ ਸਵਾਲ ਦੇ ਵਿੱਚ ਇਹ ਉੱਠਦਾ ਕਿ ਜਿਹੜੇ ਇਨਵੈਸਟਰ ਆ ਉਹ ਪ੍ਰੋਡਕਟਿਵਿਟੀ ਗਰੋਥ ਵੱਲ ਵੇਖ ਰਹੇ ਕਿ ਟੈਕ ਬਬਲ ਦੇ ਵੱਲ ਜਾ ਰਹੇ, ਕਿਉਂਕਿ ਨੇ ਸ਼ੇਅਰ ਵੀ ਤਾਂ ਹੁੰਦੇ ਹੀ ਆ ਨਾ, ਗੱਲਬਾਤ ਮਾਰਕੀਟ 'ਚ ਕਾਫੀ ਚੱਲਦੀ ਹੈ ਕਿ AI ਬਬਲ ਦੇ ਵਿੱਚ ਅਸੀਂ ਬੈਠੇ ਆ। ਇਹ ਵਿੱਚ ਰਾਜਕਾਰਨ ਆਪਾਂ ਜਿੱਥੇ ਬਹਿ ਕੇ ਗੱਲ ਕਰੀ ਕਿ ਸਾਡੇ ਕੋਲ ਕ੍ਰਿਸਟਲ ਬਾਲ ਆ, ਫਿਊਚਰ ਵਿੱਚ ਏਦਾਂ ਹੋ ਜਾਣਾ, ਤੇ ਮੈਨੂੰ ਲੱਗਦਾ ਕਿ ਉਹ ਇੱਕ ਹਨਾ ਫਿਊਚਰ ਦੇ ਨਾਲ ਕੋਈ ਸਹੀ ਨੈਰੇਟਿਵ ਜਿਹਾ ਜਿਹੜਾ ਨਹੀਂ ਹੋਊਗਾ। ਫਿਊਚਰ ਵਿੱਚ ਹੀ ਹੁੰਦਾ। ਇਹ ਟਾਈਮ ਹੀ ਦੱਸੂਗਾ ਕਿ ਟੈਕ ਬਬਲ ਆ ਹਨਾ ਜਾਂ ਰੀਅਲ ਪ੍ਰੋਡਕਟਿਵਿਟੀ ਗਰੋਥ ਆ, ਜੋ ਮੈਨੂੰ ਐਟ ਦਿਸ ਪੁਆਇੰਟ ਇਨ ਟਾਈਮ ਲੱਗਦੀ ਆ। ਔਰ ਰਾਜਕਾਰਨ ਉਹ ਪ੍ਰੋਡਕਟਿਵਿਟੀ ਗਰੋਥ ਲੱਗਦੀ ਆ ਕਾਫੀ, ਹੈ ਨਾ, ਪਰ ਨਾਲ ਦੀ ਨਾਲ ਇਹ ਹੈ ਕਿ ਕੁਝ ਕੰਪਨੀ ਜਿਹੜੀਆਂ ਹੋਣਗੀਆਂ ਉਹ ਉਦਾਂ ਸਰਵਾਈਵ ਨਹੀਂ ਕਰਨਗੀਆਂ, ਕੁਝ ਕੰਪਨੀ ਜਿਹੜੀਆਂ ਬਹੁਤ ਜ਼ਿਆਦਾ ਸਰਵਾਈਵ ਕਰਨਗੀਆਂ। ਜਿਹੜੇ ਇਨਵੈਸਟਰ ਹੰਡੇ ਵਰਤੇ ਇਨਵੈਸਟਰ ਹੁੰਦੇ ਉਹ ਵੀ ਆਪਣੇ ਪੋਰਟਫੋਲੀਓ ਨੂੰ ਡਿਵਰਸੀਫਾਈ ਕਰਦੇ ਆ, ਤੇ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਅਸੀਂ 10 'ਚ ਇਨਵੈਸਟ ਕਰਦੇ ਹਾਂ, ਜੇ 3-4 ਨੇ ਛਾਲ ਮਾਰੀ ਜਾਂ 2 ਨੇ ਬਹੁਤ ਜ਼ਿਆਦਾ ਵੱਡੀ ਛਾਲ ਮਾਰੀ ਤੇ ਬਾਕੀ 8 ਡੁੱਬ ਵੀ ਗਈਆਂ, ਤੇ ਕੋਈ ਨਹੀਂ, ਉਹ ਇਸ ਤਰੀਕੇ ਦੇ ਨਾਲ ਚੱਲਦੇ ਆ। ਪਰ ਆਲ ਟੇਕ ਦਿਸ ਵਿਦ ਅ ਗ੍ਰੇਨ ਆਫ ਸਾਲਟ, ਜਿੱਦਾਂ ਆਪਾਂ ਕਹਿੰਦੇ ਆ ਵੀ ਹਾਂ ਇਹ ਤੋਂ ਆਪਾਂ ਕੋਈ ਮੁੱਲ ਕਰਨੀ ਵੀ AI ਇਜ਼ ਹੇਅਰ ਟੂ ਸਟੇ, ਐਗਜ਼ੈਕਟਲੀ ਇਦਾਂ ਹੀ ਚੱਲੂਗੀ। ਉਹਦੇ ਤੇ ਜਿਹੜੇ ਉਹ ਸਵਾਲ ਹੋ ਸਕਦੇ, ਇਵੈਂਚੁਅਲੀ ਇਹਨੇ ਅਸਲੀ ਰੂਪ ਧਾਰਨ ਕੀ ਕਰਨਾ ਆ ਉਹ ਡਿਫਰੈਂਟ ਜਿਹੜਾ ਉਹ ਹੋ ਸਕਦਾ ਆ। ਸੋ ਨਹੀਂ, ਬਿਲਕੁਲ ਇਹ ਚੀਜ਼ ਦਾ ਜਿਹੜਾ ਇਹਨੂੰ ਆਪਾਂ ਜਿਹੜਾ ਜ਼ਰੂਰ ਦੇਖਦੇ ਹਾਂ। ਸੋ ਪਰ ਇਹ ਆ ਵੀ AI ਇਜ਼ ਹੇਅਰ ਟੂ ਸਟੇ। .com ਜਿੱਦਾਂ ਆਪਾਂ ਪਹਿਲਾਂ ਵੀ ਕਰਦੇ ਹਾਂ ਵੀ ਚਾਹੇ ਉਹ ਬਬਲ ਬਰਸਟ ਵੀ ਹੋਇਆ ਪਰ .com ਗਿਆ ਤਾਂ ਨਹੀਂ ਨਾ ਕਿਤੇ, ਉਹ ਰਹਿ ਤਾਂ ਗਿਆ ਹੀ ਆ, ਉਹ ਹੈਗਾ ਤੇ ਹੈਗਾ ਹੀ ਆ। ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ એનર્ਜੀ ਕੰਜ਼ੰਪਸ਼ਨ ਨੂੰ ਲੈ ਕੇ ਆ, ਵੀ ਕੀ ਆਪਣੇ ਕੋਲ ਇਨਫ એનર્ਜੀ ਹੈਗੀ ਆ ਇੰਨੇ ਡਾਟਾ ਸੈਂਟਰਸ, ਇੰਨੇ ਏਜੰਟਸ ਜਿਹੜੇ ਉਹ ਰਨ ਕਰਦੇ ਰਹਿਣ ਦੇ ਲਈ, ਵੀ ਇਹ ਬੈਲੈਂਸ ਜਿਹੜਾ ਉਹ ਕਿੱਦਾਂ ਬਣੂਗਾ, ਕਿ ਮੱਛੀ ਪੱਥਰ ਚੱਟ ਕੇ ਮੁੜੂਗੀ ਵਾਪਸ ਜਾਂ ਕਿਵੇਂ ਜਿਹੜਾ ਉਹ ਹੋਊਗਾ। that's the one thing I am seeing, ਵੀ ਉਹ ਮੈਂ ਦੇਖ ਰਿਹਾ ਵੀ ਇਹਦਾ ਸੋਲੂਸ਼ਨ ਕਿੱਥੇ ਜਾ ਕੇ ਆਪਣੇ ਉਹਦਾ ਰਾਜਕਾਰਨ ਸੋਲੂਸ਼ਨ ਨਿਊਕਲੀਅਰ ਦੇ ਉੱਪਰ ਆ। ਕਾਫੀ ਟਾਈਮ ਪਹਿਲਾਂ ਨਿਊਕਲੀਅਰ ਤੋਂ ਲੋਕਾਂ ਨੇ ਪਾਸਾ ਮੋੜ ਲਿਆ ਸੀ। ਫੁਕੂਸ਼ੀਮਾ ਜਾਂ ਜੋ ਰਸ਼ੀਆ ਦੇ ਵਿੱਚ 80s ਦੇ ਵਿੱਚ
ਹੋਇਆ ਸੀ, ਉਹਦੇ ਕਰਕੇ ਲੋਕੀ ਨਿਊਕਲੀਅਰ ਤੋਂ ਪਾਸੇ ਨੂੰ ਮੁੜ ਗਏ ਸੀ। ਪਰ ਉਹਦੇ ਬਾਅਦ ਫਿਰ ਪੈਰਿਸ ਸਮਿਟ, ਕਲਾਈਮੇਟ ਸਮਿਟ ਹੋਇਆ, ਉਹਦੇ ਵਿੱਚ ਕਲਾਈਮੇਟ ਚੇਂਜ ਦੀ ਗੱਲਬਾਤ ਤੁਰ ਪਈ, ਤੇ ਲੋਕੀ ਜਿਹੜੇ ਆ ਉਹ ਜਾਂ ਲੋਕੀ ਦੇ ਕਹਿਣ ਦਾ ਮਤਲਬ ਜਿਹੜੀ ਪੂਰੀ ਦੁਨੀਆ ਰੀਨਿਊਏਬਲ ਵੱਲ ਹੋ ਗਈ। ਪਰ ਰੀਨਿਊਏਬਲ ਐਡੀ ਛੇਤੀ ਤੁਸੀਂ ਉਹਨੂੰ ਕਰ ਨਹੀਂ ਸਕਦੇ ਜਿੰਨੀ ਛੇਤੀ ਦੇ ਵਿੱਚ AI ਦਾ ਜਿਹੜਾ ਮੈਨੂੰ ਬਬਲ ਤਾਂ ਨਹੀਂ ਕਹੂੰਗਾ, ਪਰ ਜਿੰਨੀ ਛੇਤੀ AI ਆਈ, ਹੈ ਨਾ? ਹੁਣ ਇੰਨੀ ਛੇਤੀ ਦੁਬਾਰਾ ਲੋਕੀ ਜਿਹੜੇ ਆ ਕੰਪਨੀਜ਼ ਆ ਜਿਨ੍ਹਾਂ ਕੋਲ ਡੇਟਾ ਸੈਂਟਰ ਓਨ ਕਰਦੇ ਆ, ਗੂਗਲ ਹੋ ਗਈ, ਮਾਈਕਰੋਸਾਫਟ ਹੋ ਗਈ, ਓਪਨ AI ਹੋ ਗਈ, ਹੈ ਨਾ? ਇਹਨਾਂ ਸਾਰਿਆਂ ਨੇ ਹੁਣ ਦੁਬਾਰਾ ਤੋਂ ਜਿਹੜੇ ਛੋਟੇ-ਛੋਟੇ ਨਿਊਕਲੀਅਰ ਰਿਐਕਟਰ ਹੈਗੇ ਆ, ਉਹਨਾਂ ਨੂੰ ਜਿਹੜੀ ਇਨਵੈਸਟਮੈਂਟ ਜਿਹੜੀ ਉਹਦੇ ਤੇ ਕਰਨੀ ਸ਼ੁਰੂ ਕੀਤੀ ਆ। ਇਹ ਮੰਨਿਆ ਜਾ ਰਿਹਾ ਕਿ 2028 ਤੋਂ ਜਿਹੜੀ ਨਿਊਕਲੀਅਰ ਐਨਰਜੀ ਆ, ਇਹ ਆਨਲਾਈਨ ਆਉਣੀ ਸ਼ੁਰੂ ਹੋ ਜਾਏਗੀ, ਜਿਹਦੇ ਕਰਕੇ ਡੇਟਾ ਸੈਂਟਰ ਦੀ ਜਿਹੜੀ ਇੰਪਾਵਰਮੈਂਟ ਆ, ਉਹ ਆਪਣੇ ਸਾਹਮਣੇ ਆਊਗੀ। ਸੋ ਇਹ ਜਿਹੜਾ ਬਦਲਾਅ ਦੇਖਿਆ ਜਾ ਰਿਹਾ, ਕਿਉਂਕਿ ਰੀਨਿਊਏਬਲ ਐਨਰਜੀ ਕੋਲ ਇੰਨੀ ਸਮਰੱਥਾ ਹੈ ਨਹੀਂ ਕਿ ਐਡੀ ਛੇਤੀ ਉਹ ਅੱਗੇ ਚੇਂਜ ਵੱਧ ਓਵਰ ਹੋ ਜਾਵੇ ਕੰਮ। ਜੀ। ਯਾ ਯਾ ਪਰ ਇਹ ਆ ਵੀ ਹੁਣ ਇਹ ਆਪਾਂ ਨੂੰ ਪਾਲਿਸੀਆਂ ਦੇਖਣੀਆਂ ਪੈਣੀਆਂ ਵੀ ਕਿੱਦਾਂ ਬਣਦੀਆਂ। ਜੀ। ਕੈਲੀਫੋਰਨੀਆ ਵਿੱਚ ਇੱਕ ਅੱਧਾ ਰਹਿੰਦਾ ਨਿਊਕਲੀਅਰ ਪਲਾਂਟ ਡਿਆਬਲੋ ਵਾਲਾ, ਉਹ ਵੀ ਬੰਦ ਕਰਨ ਦੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ। ਸੋ ਵੀ ਹੈਵ ਸੋ ਟੂ ਸੀ। ਫਿਊਚਰ ਰਾਜਕਰਨ ਜੋ ਦੇਖਣ ਨੂੰ ਆਪਾਂ, ਚਲੋ ਇਹਦੇ ਬਾਰੇ ਇੱਕ ਡੈਡੀਕੇਟਿਡ ਹਾਂ ਤੁਸੀਂ ਆਪਾਂ ਪਹਿਲਾਂ ਵੀ ਟਾਕ ਸ਼ੋਅ ਵਿੱਚ ਇਹਨੂੰ ਅੱਧੀ ਗੱਲ ਨੂੰ ਛੱਡਿਆ, ਆਪਾਂ ਇਹਦੇ ਬਾਰੇ ਡੈਡੀਕੇਟਿਡ ਟਾਕ ਸ਼ੋਅ ਕਰਾਂਗੇ, ਹੈ ਨਾ? ਜ਼ਰੂਰ ਕਰਾਂਗੇ ਵੀ ਕੀ ਕਿੱਧਰ ਨੂੰ ਹਾਂ, ਜਾ ਰਿਹਾ ਪਰ ਜਿਹੜਾ ਐਨਰਜੀਕਰਨ ਫਿਊਚਰ ਆ ਉਹ ਹੂੰ, ਮੋਡਿਊਲਰ ਨਿਊਕਲੀਅਰ ਐਨਰਜੀ ਵਾਲਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਦਿਖਦਾ ਪਿਆ ਸਾਹਮਣੇ। ਹੂੰ, ਛੋਟੇ-ਛੋਟੇ ਐਨਰਜੀ ਦੇ ਰਿਐਕਟਰ ਹੋਣਗੇ ਇੰਸਟੈਡ ਆਫ ਵਨ ਬਿਗ ਐਨਰਜੀ ਪਲਾਂਟ। ਅੱਛਾ,